ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, roku TV, ਸ਼ਾਵਾ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਭਾਰਤ ਦੇ ਵਿੱਚ ਜੋ ਮਾਈਨੋਰਿਟੀਜ਼ ਦੇ ਨਾਲ ਘੱਟ ਗਿਣਤੀਆਂ ਦੇ ਨਾਲ ਵਰਤਾਰਾ ਹੋ ਰਿਹਾ ਹੈ ਉਸ ਬਾਬਤ ਵਿਚਾਰ ਚਰਚਾ ਕਰਾਂਗੇ। ਇਸ ਬਾਰੇ ਅੱਜ ਅਸੀਂ 2 ਟੌਪਿਕਸ ਚੁਣੇ ਨੇ ਅੱਜ ਦੀ ਗੱਲਬਾਤ ਦੇ ਲਈ। ਪਹਿਲਾਂ ਤਾਂ ਇਹ ਕਿ ਜਿਵੇਂ 1984 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਹੋਇਆ ਸੀ, ਉਸ ਦੌਰਾਨ ਇਤਿਹਾਸਕ ਗੁਰਦੁਆਰਾ ਸਾਹਿਬ ਜੋ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੰਬੰਧਿਤ ਸੀ, ਗੁਰਦੁਆਰਾ ਹਰਿਦੁਆਰ ਦੇ ਵਿੱਚ ਮੌਜੂਦ ਸੀ ਹਰ ਕੀ ਪੌੜੀ ਗੁਰਦੁਆਰਾ ਗਿਆਨ ਗੋਦੜੀ, ਉਹਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਸੀ ਤੇ ਉੱਥੇ ਕਬਜ਼ਾ ਕਰਕੇ ਬਾਅਦ ਦੇ ਵਿੱਚ ਉੱਥੇ ਸਕਾਊਟਸ ਦਾ ਦਫ਼ਤਰ ਬਣਾ ਦਿੱਤਾ ਗਿਆ ਸੀ। ਉਹਦੇ ਤੋਂ ਲੈ ਕੇ 1984 ਤੋਂ ਲੈ ਕੇ ਅੱਜ ਤੱਕ ਸਿੱਖ ਜਥੇ ਵੀ ਭੇਜ ਚੁੱਕੇ ਆ, ਉੱਥੇ ਸਰਕਾਰ ਤੱਕ ਪਹੁੰਚ ਵੀ ਕਰ ਚੁੱਕੇ ਆ। SGPC ਵੱਲੋਂ ਵੀ ਮੰਗ ਕੀਤੀ ਗਈ ਹੈ। ਕਈ ਵਾਰ ਸਰਕਾਰੀ ਦਰਬਾਰੇ ਕੋਈ ਵੀ ਜਿਹੜੀ ਗੱਲ ਹੈ ਉਹ ਨਹੀਂ ਸੁਣੀ ਜਾ ਰਹੀ ਅੱਜ ਦੀ ਡੇਟ ਦੇ ਵਿੱਚ। ਇਸੇ ਸਬੰਧ ਦੇ ਵਿੱਚ ਦਿੱਲੀ ਦੀਆਂ ਸਿੱਖ ਸੰਗਤਾਂ ਵੱਲੋਂ ਖਾਸ ਤੌਰ ਤੇ ਸਰਦਾਰ ਗੁਰਚਰਨ ਸਿੰਘ ਬੱਬਰ ਵੱਲੋਂ ਉੱਥੋਂ ਦੀ ਸਰਕਾਰ ਤੱਕ ਹੁਣ ਪਹੁੰਚ ਕੀਤੀ ਗਈ ਹੈ ਕਿ ਨਵੰਬਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਉਸ ਮੌਕੇ ਸਿੱਖ ਜਥੇ ਜਿਹੜੇ ਹੈਗੇ ਆ ਉਹ ਉੱਥੇ ਪਹੁੰਚਣਗੇ ਤੇ ਉੱਥੇ ਅਰਦਾਸ ਕਰਨਗੇ। ਨਾਲ ਹੀ ਜਿਹੜਾ ਉੱਥੋਂ ਦੀ ਸੇਵਾ ਸੰਭਾਲ ਹੈ ਉਹ ਵੀ ਆਪਣੇ ਹੱਥੀਂ ਲੈਣਗੇ। ਇਸ ਦੇ ਨਾਲ ਹੀ ਜਦੋਂ ਅਸੀਂ ਦੂਜੇ ਇਸ਼ੂ ਵੱਲ ਨਜ਼ਰ ਮਾਰਦੇ ਹਾਂ ਤਾਂ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਹੋਰ ਜਿਹੜੇ ਹਿਸਟੋਰਿਕ ਪਲੇਸਿਸ ਹੈਗੀਆਂ ਨੇ, ਇਤਿਹਾਸਕ ਥਾਵਾਂ ਨੇ ਭਾਰਤ ਦੇ ਵਿੱਚ, ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ। ਖਾਸ ਤੌਰ ਤੇ ਜਿਹੜੀਆਂ ਘੱਟ ਗਿਣਤੀਆਂ ਦੇ ਨਾਲ ਸੰਬੰਧਿਤ ਨੇ, ਤਾਜ ਮਹਿਲ, ਜਿਵੇਂ ਕਿ ਯੂਪੀ ਦੇ ਵਿੱਚ ਜਿਹੜੀ ਯੋਗੀ ਆਦਿੱਤਿਆਨਾਥ ਸਰਕਾਰ ਹੈ ਉਹਦੇ ਵੱਲੋਂ ਤਾਜ ਮਹਿਲ ਦੀ ਜਿਹੜੀ ਸੇਵਾ ਸੰਭਾਲ ਦੇ ਲਈ, ਉਹਦੀ ਕੇਅਰ ਕਰਨ ਦੇ ਲਈ ਜਿਹੜੀ ਫੰਡਿੰਗ ਸੀ ਉਹ ਵੀ ਰੋਕੀ ਗਈ ਹੈ ਤੇ ਉਹਨੂੰ ਨਿਗਲੈਕਟ ਕੀਤਾ ਜਾ ਰਿਹਾ ਹੈ। ਇਹ ਜਿਹੜਾ ਇਸ਼ੂ ਹੈ ਇਹ ਅੱਜ ਦੀ ਡੇਟ ਦੇ ਵਿੱਚ ਈਵਨ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਸੁਰਖੀਆਂ ਬਣਿਆ ਹੋਇਆ, ਹੈਡਲਾਈਨਸ ਬਣਿਆ ਹੋਇਆ। ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਅੱਜ ਅਸੀਂ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ ਗੁਰਦੁਆਰਾ ਗਿਆਨ ਗੋਦੜੀ ਤੋਂ ਗੱਲ ਸ਼ੁਰੂ ਕਰੀਏ। ਤੁਸੀਂ ਇਹ ਇੱਕ ਹਿਸਾਬ ਨਾਲ ਅਲਟੀਮੇਟਮ ਦਿੱਤਾ ਸਰਕਾਰ ਨੂੰ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਤੇ ਤੁਸੀਂ ਜਥੇ ਲੈ ਕੇ ਉੱਥੇ ਪਹੁੰਚੋਗੇ ਹਰਿਦੁਆਰ ਦੇ ਵਿੱਚ, ਤੇ ਜਿਹੜੀ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਹੈਗੀ ਆ ਉਹ ਆਪਣੇ ਹੱਥੀਂ ਲੈਣ ਦਾ ਪੁਰਜ਼ੋਰ ਜਿਹੜਾ ਯਤਨ ਹੈ ਉਹ ਕਰੋਗੇ। ਪਿਛਲੇ ਕਈ ਸਾਲਾਂ ਤੋਂ ਜਦੋਂ ਅਸੀਂ ਦੇਖਦੇ ਹਾਂ ਇਸ ਸੰਬੰਧੀ ਯਤਨ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਕੀਤੇ ਜਾਂਦੇ ਰਹੇ ਨੇ, ਤੁਹਾਡੇ ਵੱਲੋਂ ਵੀ ਕੀਤੇ ਜਾਂਦੇ ਰਹੇ ਨੇ, ਪਰ ਅੱਜ ਕੀ ਹਾਲਾਤ ਬਣੇ ਹੋਏ ਨੇ ਉੱਥੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਸਥਿਤੀ ਜਿਹੜੀ ਹੈ ਉਹ ਜਿਉਂ ਦੀ ਤਿਉਂ ਹੈ। ਸੋ ਇਸ ਬਾਬਤ ਕੀ ਕਹਿਣਾ ਚਾਹੋਗੇ? ਕੀ ਲੱਗਦਾ ਹੈ ਤੁਹਾਨੂੰ ਕਿ ਕੀ ਕਰਨਾ ਚਾਹੀਦਾ ਹੈ ਸਾਨੂੰ ਇਹਨਾਂ ਹਾਲਾਤਾਂ ਦੇ ਵਿੱਚ? ਅਮਰਵੀਰ ਜੀ, ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ਼੍ਰੀ ਗਿਆਨ ਗੋਦੜੀ ਸਾਹਿਬ ਬਾਰੇ ਇੱਕ ਜਿਹੜੀ ਕਮੇਟੀ ਸੀ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਬਣਾਈ ਸੀ। ਕਿ ਇਸ ਗੱਲ ਨੂੰ ਹੁਣ ਸਾਲ ਤੋਂ ਵੀ ਜ਼ਿਆਦਾ ਹੋ ਗਿਆ ਜੀ। ਲਗਭਗ 33 ਸਾਲ ਪਹਿਲਾਂ ਬਾਬਾ ਜੀ ਦਾ ਪਵਿੱਤਰ ਸਥਾਨ ਜਿਹੜਾ ਹਰਿਦੁਆਰ ਹਰ ਕੀ ਪੌੜੀ ਤੇ ਸੀਗਾ, ਉਹਨੂੰ ਮਲਿਆ ਮੇਟ ਕਰ ਦਿੱਤਾ ਗਿਆ, ਪਰ ਸਾਰੇ ਚੁੱਪ ਰਹੇ। ਜਦ ਕਿ ਸਾਰਿਆਂ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਗੁਰਦੁਆਰਾ ਇਤਿਹਾਸਕ ਮਲਿਆ ਮੇਟ ਕਰ ਦਿੱਤਾ ਗਿਆ ਤੇ ਉੱਥੇ ਕਬਜ਼ਾ ਕਰ ਲਿਆ ਗਿਆ। ਹੁਣ ਤੁਸੀਂ ਦੇਖੋ ਬਦਕਿਸਮਤੀ ਕੀ ਹੈ ਕੌਮ ਦੀ। ਸ਼੍ਰੋਮਣੀ ਕਮੇਟੀ ਚੁੱਪ ਹੈ, ਦਿੱਲੀ ਕਮੇਟੀ ਚੁੱਪ ਹੈ ਜੀ, ਸੰਤ ਸਮਾਜ ਚੁੱਪ ਹੈ, ਡੇਰਿਆਂ ਵਾਲੇ ਸਾਰੇ ਚੁੱਪ ਨੇ। ਸਮਝ ਨਹੀਂ ਆਉਂਦੀ ਇਹਨਾਂ ਦੀ ਚੁੱਪੀ ਦਾ ਕਾਰਨ ਕੀ ਹੈ ਔਰ ਇਹ ਕਿਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ। ਦੂਸਰੀ ਤਰਫ RSS ਦਾ ਇੱਕ ਬਹੁਤ ਵੱਡਾ ਏਜੰਡਾ ਹੈ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਹਿੰਦੂ ਰਾਜਾ 1000 ਸਾਲ ਬਾਅਦ ਇਸ ਦੇਸ਼ ਦਾ ਰਾਜਾ ਬਣ ਗਿਆ ਨਰਿੰਦਰ ਮੋਦੀ ਜੀ। ਉਹਨਾਂ ਨੂੰ ਲੱਗਦਾ ਹੈ ਕਿ ਸੰਘ ਪਰਿਵਾਰ ਜਿਹੜਾ ਹੁਣ ਰੂਲ ਕਰ ਰਿਹਾ ਹੈ, ਉਹ ਰੂਲ ਜਿਹੜਾ ਕਰ ਰਿਹਾ ਉਹਨਾਂ ਦੇ ਵਿੱਚ ਇੱਕ ਆਕੜ
ਔਰ ਇੱਕ ਬੜੀ ਵੱਡਾ ਏਦਾਂ ਲੱਗਦਾ ਜਿੱਦਾਂ ਅਸੀਂ ਸਾਰਿਆਂ ਦਾ ਹੀ ਸਫਾਇਆ ਕਰ ਦੇਣਾ। ਗੁਰਦੁਆਰਾ ਸ਼੍ਰੀ ਗਿਆਨ ਗੋਦੀ ਸਾਹਿਬ ਦੀ ਇੱਕ ਗੱਲ ਜਿਹੜੀ ਬੜੀ ਸਾਫ਼ ਸਮਝ ਆਉਂਦੀ ਆ ਉਹ ਇਹ ਹੈ ਕਿ ਮੁੱਖ ਮੰਤਰੀ ਜਿਹੜਾ RSS ਦਾ ਹੁਣ ਬਣਿਆ ਜੀ, ਉਸਨੇ ਇੱਕ ਸਟੇਟਮੈਂਟ ਦਿੱਤਾ ਕਿ ਇਹ ਲੋਕਲ ਮਾਮਲਾ ਹੈ, ਇਹ ਲੋਕਲ ਸਿੱਖਾਂ ਦਾ ਮਾਮਲਾ ਤੇ ਅਸੀਂ ਨਜਿੱਠ ਰਹਾਂਗੇ ਔਰ ਅਸੀਂ ਸਿੱਖਾਂ ਨੂੰ ਕਿਤੇ ਨਾਲ ਹੋਰ ਜਗ੍ਹਾ ਦੇ ਦਾਂਗੇ, ਉੱਥੇ ਆਪਣਾ ਗੁਰਦੁਆਰਾ ਗਿਆਨ ਗੋਦੀ ਬਣਾ ਲੈਣਗੇ। ਅਸੀਂ ਇਸ ਦੇ ਉੱਤੇ ਕੰਮ ਕਰ ਰਹੇ ਹਾਂ। ਇਹ ਸਟੇਟਮੈਂਟ 2-3 ਵਾਰਾਂ ਮੁੱਖ ਮੰਤਰੀ ਨੇ ਆਪਣੀ ਦਿੱਤੀ ਹੈ। ਇਸ ਤੋਂ ਜਾਪਦਾ ਹੈ ਜਿਹੜਾ ਸਥਾਨ ਹੈ ਪਵਿੱਤਰ ਜਿੱਥੇ ਬਾਬਾ ਜੀ ਦੇ ਚਰਨ ਪਏ ਸੀਗੇ, ਉਸ ਸਥਾਨ ਤੇ ਸਾਨੂੰ ਜਗ੍ਹਾ ਦੇਣ ਦਾ ਸੋਚਦੇ ਵੀ ਨਹੀਂ ਹੈ। ਇਹ ਜਿਹੜਾ ਏਜੰਡਾ ਹੈ RSS ਦਾ, ਉਹਨਾਂ ਨੇ ਬਣਾ ਰੱਖਿਆ ਕਿ ਹਰਿਦੁਆਰ ਹਰ ਕੀ ਪੌੜੀ ਦੇ ਨਜ਼ਦੀਕ, ਹਰਿਦੁਆਰ ਦੇ ਆਲੇ ਦੁਆਲੇ, ਹਰ ਦੀ ਪੌੜੀ ਦੇ ਆਲੇ ਦੁਆਲੇ, ਗੰਗਾ ਦੇ ਆਲੇ ਦੁਆਲੇ ਕੋਈ ਗੁਰਦੁਆਰਾ ਬਣਨ ਦੇਣਾ ਹੀ ਨਹੀਂ ਜੀ। ਸਿੱਖਾਂ ਨੂੰ ਇੱਥੇ ਅਸੀਂ ਆਉਣ ਹੀ ਨਹੀਂ ਦੇਣਾ। ਇਹ ਇਹਨਾਂ ਦਾ ਏਜੰਡਾ। ਇਹਨਾਂ ਨੇ ਹੁਣ ਕੀ ਕੀਤਾ ਕਿ ਜਿਹੜੇ ਇਹਨਾਂ ਦੇ RSS ਨਾਲ ਜੁੜੇ ਹੋਏ ਕੁਝ ਸਿੱਖ ਨੇ, ਜਿਹੜੇ ਰਾਸ਼ਟਰੀ ਸਿੱਖ ਸੰਗਤ ਨਾਲ ਜੁੜੇ ਨੇ, ਜਿਹੜੇ BJP ਦੇ ਨਾਲ ਜੁੜੇ ਨੇ, ਜਿਹੜੇ ਪਾਵਰ ਹੰਗਰੀ ਨੇ ਲੋਕਲ ਜੀ, ਉਹਨਾਂ ਨੂੰ ਇੱਕ ਥਾਂ ਤੇ ਬਿਠਾ ਰੱਖਿਆ ਹੈ ਧਰਨੇ ਦੇ ਤੌਰ ਤੇ ਕਿ ਸਾਨੂੰ ਤੁਸੀਂ ਗੁਰਦੁਆਰਾ ਇੱਥੇ ਕਿੱਥੇ ਹੋਰ ਜਗ੍ਹਾ ਤੇ ਦੇ ਦਿਓ, ਪਰ ਸਾਨੂੰ ਗਿਆਨ ਗੋਦੀ ਗੁਰਦੁਆਰਾ ਦੇ ਦਿਓ, ਸਾਨੂੰ ਜਗ੍ਹਾ ਦੇ। ਇੱਥੋਂ ਜਾਪਦਾ ਹੈ ਕਿ ਸਰਕਾਰ ਜਿਹੜੀ ਹੈ BJP ਦੀ, RSS ਵਾਲੇ ਜਿਹੜੇ ਨੇ, ਉਹਨਾਂ ਨੇ ਮਨ ਬਣਾ ਰੱਖਿਆ ਆਪਾਂ ਨੇ ਗੁਰਦੁਆਰਾ ਕਿਸੇ ਹੋਰ ਥਾਂ ਤੇ ਦੇਣਾ ਜੀ। ਅਸੀਂ ਸਰਕਾਰ ਨੂੰ ਕਿਹਾ, ਤੁਸੀਂ ਕਹਿੰਦੇ ਹੋ सौगंध राम की खाते हैं, हम मंदिर वहीं बनाएंगे। ਤੁਹਾਡਾ 500 ਸਾਲ ਤੋਂ ਪਹਿਲਾਂ ਮਸਜਿਦ ਢਾ ਕੇ ਤੁਸੀਂ ਉੱਥੇ ਇੱਕ ਸਟਰਕਚਰ ਬਣਾ ਦਿੱਤਾ ਹੈ ਮੰਦਿਰ ਦਾ, ਔਰ ਤੁਸੀਂ ਕਹਿੰਦੇ ਹੋ ਕਿ ਅਸੀਂ ਤੇ ਸੌਗੰਧ ਖਾਨੇ ਆ ਰਾਮ ਦੀ ਮੰਦਿਰ ਵਹੀਂ ਬਣਾएंगे, ਜਦ ਉੱਥੇ ਕੋਈ ਮੰਦਿਰ ਨਹੀਂ ਹੈ। ਠੀਕ ਹੈ ਵੀ ਨਹੀਂ, ਪਰ ਅਸੀਂ ਇਸ ਬਹਿਸ ਵਿੱਚ ਨਹੀਂ ਆਉਂਦੇ ਜੀ। ਪਰ ਤੁਸੀਂ ਦੱਸੋ, ਸਾਡਾ ਬਾਬਾ ਜੀ ਦਾ ਪਵਿੱਤਰ ਸਥਾਨ ਇੱਥੇ ਇਤਿਹਾਸ ਦੇ ਵਿੱਚ ਸਭ ਜਗ੍ਹਾ ਦਰਜ ਹੈ, ਇੱਥੇ ਰੈਵਨਿਊ ਰਿਕਾਰਡ ਦੇ ਵਿੱਚ ਦਰਜ ਹੈ। ਉਹਨੂੰ ਮਲੀਆ ਮੇਟ ਕਰਕੇ ਬਾਜ਼ਾਰ ਤੇ ਦੁਕਾਨਾਂ ਬਣਾ ਦਿੱਤੀਆਂ ਤੇ ਸਿੱਖਾਂ ਨੂੰ ਹੁਣ ਕਿਹਾ ਜਾ ਰਿਹਾ ਕਿ ਅਸੀਂ ਤੁਹਾਨੂੰ ਇੱਥੇ ਥਾਂ ਨਹੀਂ ਦੇਣੀ, ਤੁਸੀਂ ਤੁਹਾਨੂੰ ਕਿਤੇ ਹੋਰ ਦੇਵਾਂਗੇ, ਉਹ ਵੀ ਅਸੀਂ ਸੋਚ ਰਹੇ ਹਾਂ ਕਿੰਨੀ ਦੇਣੀ ਹੈ ਜੀ। ਇਹ ਮੌਜੂਦਾ ਹਾਲਾਤ ਨੇ। ਬਿਲਕੁਲ ਬੱਬਰ ਸਾਹਿਬ, ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਜਿਹੜੀ ਲਾਈਨ ਲਈ ਜਾ ਰਹੀ ਹੈ ਸਰਕਾਰ ਵੱਲੋਂ, ਉਹ ਇਹੀ ਹੈ ਕਿ ਉਹ ਥਾਂ ਤੇ ਨਹੀਂ, ਕਿਸੇ ਹੋਰ ਥਾਂ ਤੇ ਬਣਾਉਣ ਦਿੱਤਾ ਜਾਊਗਾ ਜਾਂ ਕੋਈ ਹੋਰ ਥਾਂ ਦਿੱਤੀ ਜਾਊਗੀ। ਸੋ ਸਿੱਖ ਪਰਸਪੈਕਟਿਵ ਤੋਂ ਤੁਸੀਂ ਕੀ ਸਮਝਦੇ ਹੋ ਵੀ ਇਹ ਗੱਲ ਅਸੈਪਟੇਬਲ ਹੈਗੀ ਹੈ? ਤੇ ਨਾਲ ਹੀ ਜਦੋਂ ਅਸੀਂ ਦੇਖਦੇ ਹਾਂ ਸਰਕਾਰੀ ਦਰਬਾਰੇ ਇੰਨੀਆਂ ਪਹੁੰਚ ਕਰਨ ਤੋਂ ਬਾਵਜੂਦ ਵੀ, ਤੁਹਾਡੇ ਪ੍ਰੋਟੈਸਟ ਕਰਨ ਤੋਂ ਬਾਵਜੂਦ ਵੀ, ਉੱਥੇ ਤੁਸੀਂ ਲਾਸਟ ਈਅਰ ਵੀ ਜਦੋਂ ਇਹ ਮੁਕਾਮ ਤੇ ਅਸੀਂ ਗੱਲ ਕੀਤੀ ਸੀ ਕਿ ਤੁਸੀਂ ਉੱਥੇ ਗਏ ਵੀ ਸੀ, ਅਰੈਸਟ ਵੀ ਹੋਇਆ ਤੇ ਉੱਥੇ ਨਹੀਂ ਜਾਣ ਦਿੱਤਾ ਗਿਆ, ਤਾਂ ਇਹਦਾ ਹੱਲ ਕੀ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ ਜੀ, ਬੜੀ ਸਾਫ਼ ਔਰ ਸਪਸ਼ਟ ਗੱਲ ਹੈ, ਆਉਣ ਵਾਲੇ ਦਿਨ ਸਿੱਖਾਂ ਵਾਸਤੇ ਤੇ ਬਹੁਤ ਚੰਗੇ ਵੀ ਇਸ ਮੁਲਕ ਵਿੱਚ, ਔਰ ਜਿੱਦਾਂ ਦਾ ਇਹਨਾਂ ਦਾ ਵਰਤਾਰਾ ਹੈ ਉਹ ਹੈ ਕਮਾਂਡੇਬਲ। ਉਸ ਅਸੀਂ ਸਾਨੂੰ ਸਮਝਦੇ ਹਾਂ ਅਸੀਂ ਵਿਚਾਰੇ ਹਾਂ, ਔਰ ਵਿਚਾਰੇ ਹਾਂ ਅਸੀਂ ਪਿਛਲੇ 12 ਸਾਲਾਂ ਤੋਂ 13 ਸਾਲਾਂ ਤੋਂ ਲਗਾਤਾਰ ਪ੍ਰੋਟੈਸਟ, ਮੁਜ਼ਾਹਰੇ, ਗ੍ਰਿਫਤਾਰੀਆਂ, ਮੁਕੱਦਮੇ ਸਭ ਅਸੀਂ ਫੇਸ ਕਰ ਰਹੇ ਹਾਂ। ਮੁਕੱਦਮੇ ਵੀ ਦਰਜ ਕੀਤੇ ਹੋਏ ਆ ਝੂਠੇ ਇਹਨਾਂ ਨੇ ਜੀ, ਔਰ ਸਾਨੂੰ ਏਦਾਂ ਜਾਪਦਾ ਹੈ ਕਿ ਇਹਨਾਂ ਨੇ ਹਰਿਦੁਆਰ ਹਰ ਕੀ ਪੌੜੀ ਤੇ ਗੁਰਦੁਆਰਾ ਹੀ ਜਪਤ ਨਹੀਂ ਕਰਨਾ। ਇਹਨਾਂ ਨੇ ਗਿਆਨ ਗੋਦੀ ਸਾਹਿਬ ਦਾ ਗੁਰਦੁਆਰਾ ਹੀ ਨਹੀਂ, ਸਾਡੇ ਕੋਲ ਇਹਨਾਂ ਨੇ ਗੁਰਦੁਆਰਾ ਵੀ ਖੋਲਿਆ ਔਰ ਸਿੱਖ ਕੌਮ ਦਾ ਮਾਨ ਤੇ सम्मान ਇਹਨਾਂ ਨੇ ਕੁਚਲ ਕੇ ਰੱਖ ਦਿੱਤਾ। ਇੱਕ ਮੈਸੇਜ ਆ ਰਿਹਾ ਹੈ ਜੀ, ਇਹ ਕੋਈ ਬਹੁਤ ਵੱਡੇ ਬਹਾਦਰ ਸਿੱਖ ਯੋਧਾ ਨਹੀਂ ਹੈ, ਇਹ ਕੋਈ ਕੌਮ ਬਹੁਤ ਵੱਡੀ ਬਹਾਦਰ ਨਹੀਂ ਹੈ। ਇੱਕ ਮੈਸੇਜ ਆ ਰਿਹਾ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਮਲੀਆ ਮੇਟ ਕਰ ਦਿੱਤਾ, ਕਬਜ਼ਾ ਕਰ ਲਿਆ, ਦੁਕਾਨਾਂ ਬਣਾ ਦਿੱਤੀਆਂ, ਸਰਕਾਰੀ ਦਫ਼ਤਰ ਬਣਾ ਦਿੱਤਾ, ਤੇ ਸਿੱਖਾਂ ਨੇ ਕੀ ਕਰ ਲਿਆ? ਇਹ ਮੈਸੇਜ ਆ ਰਿਹਾ। ਇਹ ਮੈਸੇਜ ਆ ਰਿਹਾ ਹੈ ਕਿ ਸਿੱਖ ਹਿਸਟਰੀ ਜਿਹੜੀ ਕਹਿੰਦੀ ਹੈ ਕਿ ਸਿੱਖ ਬੜੇ ਮਹਾਨ ਸਨ, ਬੜੇ ਯੋਧਾ ਸਨ, ਬੜੇ ਵੀਰ ਸਨ, ਬੜੇ
जुझारू सन, कुर्बानियां देने वाले सीगे और बड़े लड़ाके सीगे और बड़े जुल्म के खिलाफ जूझन वाले सीगे, हिंदुआनियां छुड़वाने वाले सीगे। सिख किथे चले गए जी? नहीं सीगे। स्टोरियां सारिया गलत ने, सारिया झूठिया ने। इतिहास को झुठलाउण लई, सिखां नूं नीवा दिखाउण लई, सिखां दा अपमान करके सिख कौम दा जिहड़ा सम्मान है उहनूं कुचल के तुसीं इह गुरुद्वारे दी थां किते होर दोगे। तुसीं इह कहना चाहुंदे हो कि तुहाडे च दम नहीं है, तुहाडे च हिम्मत नहीं है, कौम विचों जज्बा नहीं है, कौम दे विचों जुझारूपन नहीं रहा कि ਜਿਹੜਾ ਗੁਰਦੁਆਰਾ ਬਾਬਾ ਜੀ ਦਾ ਖੋਲਣ, ਮਲੀਆ ਮੇਟ ਕਰ ਦੇਣ, ਇਤਿਹਾਸਕ ਗੁਰਦੁਆਰਾ ਲੈ ਲੈਣ ਤੇ ਸਿੱਖ ਕੌਮ ਉਸ ਦਾ ਵਿਰੋਧ ਨਾ ਕਰ ਸਕੇ। ਇਹ ਮੈਸੇਜ ਕੋਈ ਬਹੁਤ ਮਾੜਾ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ। ਜੀ ਬੱਬਰ ਸਾਹਿਬ, ਬਿਲਕੁਲ ਇਹ ਬੜੀ ਹੀ ਜਿਹੜੀ ਦੁਖਦਾਈ ਅਸੀਂ ਕਹਿ ਸਕਦੇ ਹਾਂ ਕਿ ਮੈਸੇਜ ਹੈ ਇਹ ਸਾਰਾ ਸਾਡੇ ਪਾਰਟ ਤੋਂ ਜਦੋਂ ਅਸੀਂ ਇਹਨੂੰ ਦੇਖਦੇ ਹਾਂ। ਤੇ ਜੇ ਅਸੀਂ ਇਹਨੂੰ ਇੱਕ ਵੱਡੇ ਸੰਦਰਭ ਦੇ ਵਿੱਚ ਦੇਖਣਾ ਹੋਵੇ, ਸਿੱਖਾਂ ਤੋਂ ਇਲਾਵਾ ਜਦੋਂ ਅਸੀਂ ਹੋਰ ਘੱਟ ਗਿਣਤੀਆਂ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਜਿਵੇਂ ਮੈਂ ਜ਼ਿਕਰ ਕੀਤਾ ਵੀ ਅੱਜ ਜਿਹੜਾ ਤਾਜ ਮਹਿਲ ਦਾ ਇਸ਼ੂ ਹੈ ਉਹ ਵੀ ਗਰਮਾਇਆ ਹੋਇਆ, ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਸੁਰਖੀਆਂ ਬਣਿਆ ਹੋਇਆ ਵੀ ਯੋਗੀ ਆਦਿੱਤਿਆਨਾਥ ਸਰਕਾਰ ਵੱਲੋਂ ਪਹਿਲਾਂ ਫੰਡਿੰਗ ਵੀ ਬੰਦ ਕੀਤੀ ਗਈ ਹੈ ਤੇ ਓਵਰਆਲ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ ਉਹਨੂੰ ਨਿਗਲੈਕਟ ਕੀਤਾ ਜਾ ਰਿਹਾ ਹੈ। ਤੇ ਕਿਤੇ ਨਾ ਕਿਤੇ ਜਿਹੜੀ ਇੱਕ ਹੋਰ ਗੱਲ ਹੈ ਉਹ ਵੀ ਹਵਾ ਦੇ ਵਿੱਚ ਛੱਡੀ ਹੋਈ ਹੈ ਕਿ ਉੱਥੇ ਵੀ ਪਹਿਲਾਂ ਮੰਦਿਰ ਸੀ ਤਾਜ ਮਹਿਲ ਦੀ ਥਾਂ ਤੇ। ਸੋ ਓਵਰਆਲ ਇਹ ਜਿਹੜਾ ਘਟਨਾਕ੍ਰਮ ਹੈਗਾ ਇਹਨੂੰ ਘੱਟ ਗਿਣਤੀਆਂ ਦੇ ਹਵਾਲੇ ਨਾਲ ਤੁਸੀਂ ਕਿਵੇਂ ਦੇਖਦੇ ਹੋ? ਖਾਸ ਤੌਰ ਤੇ ਇਹ ਜਿਹੜਾ ਤਾਜ ਮਹਿਲ ਦਾ ਇਸ਼ੂ ਹੈਗਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਮਰਜੀਤ ਜੀ, ਇਹ ਜਿਹੜਾ ਯੂਪੀ ਟੂਰਿਜ਼ਮ ਡਿਪਾਰਟਮੈਂਟ ਹੈ, ਇਹ ਡਿਪਾਰਟਮੈਂਟ ਯੋਗੀ ਦੀ ਮਿਨਿਸਟਰੀ ਜਿਹੜੀ ਇੱਕ ਹੈਗੀ ਹੈ ਜਿਹਦੇ ਬਹੁਗੁਣਾ ਲੇਡੀ ਹੈ ਉਹ ਮਿਨਿਸਟਰ ਹੈ ਜੀ। ਪਰ ਇਹ ਮੈਂ ਫਿਰ ਤੁਹਾਨੂੰ ਦੱਸਾਂ ਜਿਹੜਾ RSS ਦਾ ਔਰ ਰੁਖ ਹੈ ਉਹ ਯੂਪੀ ਤੇ ਅੱਜ ਕੱਲ ਬੜਾ ਉਹਨਾਂ ਨੇ ਕੰਸਨਟ੍ਰੇਟ ਕਰ ਰੱਖਿਆ। ਉਸਦਾ ਕਾਰਨ ਹੈ ਯੂਪੀ ਵਿੱਚ ਮੁਸਲਮਾਨਾਂ ਦੀ ਬਹੁਤ ਵੱਡੀ ਗਿਣਤੀ ਹੈ ਜੀ। ਇੱਕ ਨੰਬਰ ਤੇ ਅਗਰ ਹਿੰਦੂ ਨੇ ਤੇ ਦੂਸਰੇ ਨੰਬਰ ਤੇ ਮੁਸਲਿਮ ਕੌਮ ਹੈ। ਮੁਸਲਮਾਨਾਂ ਨੂੰ ਡਰਾਉਣ ਲਈ ਮੁਸਲਮਾਨਾਂ ਦਾ ਦੇ ਉੱਤੇ ਇੱਕ ਵੈਲ ਪਲਾਨ, ਵੈਲ ਆਰਗੇਨਾਈਜ਼ਡ ਇੱਕ ਕਿਸਮ ਦਾ ਹਮਲਾ ਹੈ ਕਿਉਂਕਿ ਤਾਜ ਮਹਿਲ ਇੱਕ ਵੱਡੀ ਜਗ੍ਹਾ ਹੈ ਜੀ। ਯੂਪੀ ਟੂਰਿਜ਼ਮ ਡਿਪਾਰਟਮੈਂਟ ਨੇ ਆਪਣੀ ਨਵੀਂ ਬੁਕਲੈਟ ਦੇ ਵਿੱਚ ਤਾਜ ਮਹਿਲ ਨੂੰ ਜਗ੍ਹਾ ਹੀ ਨਹੀਂ ਦਿੱਤੀ। ਜਿਹੜਾ ਟੂਰਿਸਟ ਬਾਹਰੋਂ ਆਉਂਦਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਜੀ, ਉਸਨੇ ਬੁਕਲੈਟ ਦੇ ਹਿਸਾਬ ਨਾਲ ਉਹਨਾਂ ਨੇ ਟੂਰਿਸਟਾਂ ਨੇ ਇੱਕ ਪੁਆਇੰਟ ਬਣਾਏ ਹੁੰਦੇ ਆ, ਪਰ ਉਸ ਬੁਕਲੈਟ ਦੇ ਵਿੱਚ ਤਾਜ ਮਹਿਲ ਨੂੰ ਉਹਨਾਂ ਨੇ ਜਗ੍ਹਾ ਨਹੀਂ ਦਿੱਤੀ। ਔਰ ਦੂਸਰੀ ਤਰਫ ਉਹਨਾਂ ਨੇ ਆਪਣੀ ਬੁਕਲੈਟ ਦੇ 2 ਨੰਬਰ ਪੇਜ ਤੇ ਯੋਗੀ ਆਦਿੱਤਿਆਨਾਥ ਦਾ ਮੰਦਿਰ ਹੈ ਗੋਰਖਪੁਰ ਦੇ ਵਿੱਚ ਜੀ। ਗੋਰਖਪੁਰ ਦਾ ਮੰਦਿਰ ਨੂੰ ਦੂਜੇ ਪੇਜ ਤੇ ਬੁਕਲੈਟ ਤੇ ਬਹੁਤ ਵੱਡੀ ਜਗ੍ਹਾ ਦਿੱਤੀ ਹੈ। ਔਰ ਜਿਹੜਾ ਯੂਪੀ ਟੂਰਿਜ਼ਮ ਡਿਪਾਰਟਮੈਂਟ ਨੇ ਬੁਕਲੈਟ ਕੱਢੀ ਹੈ ਉਹਦੇ ਵਿੱਚ ਜ਼ਿਆਦਾਤਰ ਮੰਦਿਰਾਂ ਦਾ ਹਵਾਲਾ ਹੈ। ਜਿੱਦਾਂ ਫੋਟੋਆਂ ਲੱਗੀਆਂ ਨੇ ਗੰਗਾ ਆਰਤੀ ਕਰਦੇ ਹੋਏ, ਦੇਵੀ ਪਾਟਨ ਸ਼ਕਤੀ ਪੀਠ ਦੀਆਂ ਮੂਰਤੀਆਂ ਨੇ, ਫੋਟੋ ਨੇ। ਅਯੁੱਧਿਆ ਦੀ ਪੂਰੀ ਡਿਟੇਲ ਹੈ। ਗੰਗਾ ਆਰਤੀ ਨਾਲ CM ਯੋਗੀ ਖੜਾ ਹੈ। ਇਹਨਾਂ ਨੇ ਕੀਤਾ ਇਹ ਹੈ ਕਿ ਜਿਹੜੇ ਪੁਰਾਤਨ ਸਥਾਨ ਨੇ ਉਹਨਾਂ ਦੇ ਉੱਤੇ ਜਿੱਥੇ ਜਿੱਥੇ ਮੁਸਲਮਾਨਾਂ ਨਾਲ ਜੁੜੀਆਂ ਚੀਜ਼ਾਂ ਨੇ ਉਹਨਾਂ ਦੇ ਨਾਂ ਬਦਲ ਦੋ। ਉਹਨਾਂ ਦੇ ਪੂਰਾ ਜਿਹੜੇ ਨਾਂ ਨਵੇਂ ਰੱਖਣੇ ਨੇ ਸੰਘ ਪਰਿਵਾਰ ਦੇ ਜਿਹੜੇ ਸੰਘ ਪਰਿਵਾਰ ਨਾਲ ਜੁੜੇ ਹੋਏ ਲੀਡਰ ਨੇ ਉਹਨਾਂ ਦੇ ਨਾਂ ਤੁਸੀਂ ਰੱਖੀ ਜਾਓ। ਹਰ ਤਰਫ ਹਿੰਦੂ ਹੀ ਹਿੰਦੂ ਦਿਖਣਾ ਚਾਹੀਦਾ ਹੈ। ਔਰ ਇਸੇ ਕੜੀ ਦੇ ਵਿੱਚ ਯੂਪੀ ਦੇ ਮਦਰਸਿਆਂ ਦੇ ਵਿੱਚ ਜਨ ਗਣ ਮਨ ਜ਼ਰੂਰ ਗਾਣਾ ਹੈ ਜੀ ਅਤੇ ਭਾਰਤ ਮਾਤਾ ਕੀ ਜੈ ਜ਼ਰੂਰ ਬੋਲਣਾ ਹੈ। ਵੰਦੇ ਮਾਤਰਮ ਕਹਿਣਾ ਹੈ। ਇੱਕ ਨਵਾਂ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਮਦਰਸਿਆਂ ਦੇ ਵਿੱਚ। ਤੁਹਾਨੂੰ ਇਹ ਕਰਨਾ ਹੀ ਪਏਗਾ। ਤੁਸੀਂ ਇਹ ਬੋਲੋਗੇ ਹੀ ਬੋਲੋਗੇ। ਤੁਸੀਂ ਭਾਰਤ
ਜੀ ਤੁਸੀਂ ਵੰਦੇ ਮਾਤਰਮ ਗਾਓਗੇ। ਮੈਂ ਕਈ ਵਾਰੀ ਕਹਿਣਾ ਹਿੰਦੂਆਂ ਤੋਂ RSS ਨੇ ਸਭ ਤੋਂ ਪਹਿਲੇ ਮੁਸਲਮਾਨਾਂ ਨੂੰ ਚੁਣਿਆ, ਇਸ ਤੋਂ ਬਾਅਦ ਵਾਰੀ ਸਿੱਖਾਂ ਦੀ ਆ। ਔਰ ਜਿੱਦਾਂ ਦੇ ਸੰਕੇਤ ਆ ਰਹੇ ਨੇ ਉਹ ਬੜੇ ਚੰਗੇ ਨਹੀਂ ਜੀ। ਉਸਦਾ ਕਾਰਨ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਟੀਵੀ ਚੈਨਲਾਂ ਤੇ ਅੱਜ ਕੱਲ ਹਿੰਦੂ ਦੇਵੀ ਦੇਵਤਿਆਂ ਦੇ ਨਾਲ ਜੁੜੇ ਹੋਏ ਸੀਰੀਅਲ ਪ੍ਰੋਗਰਾਮਾਂ ਦੀ ਭੀੜ ਲੱਗ ਗਈ ਹੈ। ਰਾਤ ਦਿਨ ਤੁਸੀਂ ਜਿਹੜਾ ਚੈਨਲ ਚਾਹੋ ਖੋਲੋ, ਤੁਹਾਨੂੰ ਹਿੰਦੂ ਇਤਿਹਾਸ ਨਾਲ ਜੁੜੇ ਹੋਏ ਪ੍ਰੋਗਰਾਮਾਂ ਦੇ ਸੀਰੀਅਲ ਮਿਲ ਰਹੇ ਨੇ। ਤੁਸੀਂ ਜਿਸ ਵਕਤ ਜਿਸ ਚੈਨਲ ਤੇ ਜਾਓਗੇ ਤੁਹਾਨੂੰ ਮਿਲਣਗੇ, ਤੁਹਾਨੂੰ ਸਟੋਰੀਆਂ ਮਿਲਣਗੀਆਂ। ਗੱਲ ਇੱਥੇ ਵੀ ਨਹੀਂ ਰੁਕੀ। ਜਿਹੜੇ ਪ੍ਰਿੰਟ ਮੀਡੀਆ, ਤੁਸੀਂ ਪ੍ਰਿੰਟ ਮੀਡੀਆ ਨੂੰ ਦੇਖਦੇ ਹੋ ਤੇ ਤੁਹਾਨੂੰ 4-4, 6-6 ਪੇਜ ਧਾਰਮਿਕ ਮਿਲਣਗੇ। ਉਹ ਸਾਰੇ ਹਿੰਦੂ ਸੰਤਾਂ, ਮਹਾਂਪੁਰਸ਼ਾਂ, ਭਗਵਾਨਾਂ ਨਾਲ ਜੁੜੇ ਹੋਏ ਮਿਲਣਗੇ, ਕੋਈ ਹੋਰ ਨਹੀਂ ਮਿਲੇਗਾ। ਇੱਕ ਇਨਵਾਇਰਮੈਂਟ ਬਣਾ ਦਿੱਤਾ ਗਿਆ ਔਰ ਬਣਾਉਂਦਾ ਜਾ ਰਿਹਾ ਹੈ ਔਰ ਇਹ ਸਰਕਾਰ ਬਣਾ ਰਹੀ ਹੈ ਕਿ ਚਾਰੋਂ ਤਰਫ ਪ੍ਰਿੰਟ ਮੀਡੀਆ ਵਿੱਚ, ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਤੁਸੀਂ ਛਾ ਜਾਓ। ਤੁਸੀਂ ਮਦਰਸਿਆਂ ਦੇ ਉੱਤੇ ਕੰਟਰੋਲ ਕਰੋ। ਤੁਸੀਂ ਵੱਡੇ ਵੱਡੇ ਅਸਥਾਨਾਂ ਤੇ ਜਿਹੜੇ ਪੁਰਾਤਨ ਮਹਾਂਪੁਰਸ਼ਾਂ ਦੇ ਨਾਂ ਨੇ ਉਹ ਬਦਲ ਦਿਓ। ਤੁਸੀਂ ਉਹਨਾਂ ਸਾਰੀਆਂ ਜਗ੍ਹਾ ਦੇ ਉੱਤੇ ਤੁਸੀਂ ਸੰਘ ਪਰਿਵਾਰ ਨਾਲ ਜੁੜੇ ਹੋਏ ਸੰਘ ਦੇ ਲੀਡਰਾਂ ਦੇ ਨਾਂ ਤੁਸੀਂ ਲਗਾ ਦਿਓ। ਇਹ ਸਿਲਸਿਲਾ ਚੱਲ ਪਿਆ ਹੈ ਔਰ ਬੜੀ ਤੇਜ਼ੀ ਨਾਲ ਚੱਲ ਰਿਹਾ, ਜਿਸ ਤਰ੍ਹਾਂ ਇੱਕ ਅੰਧੇਰੀ ਆ ਗਈ ਹੈ। ਜੀ ਬੱਬਰ ਸਾਹਿਬ, ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਜਦੋਂ ਅਸੀਂ ਇਹਨੂੰ ਗਰਾਊਂਡ ਲੈਵਲ ਤੋਂ ਸਿਚੁਏਸ਼ਨ ਨੂੰ ਜੇ ਐਨਲਾਈਜ਼ ਕਰਨਾ ਹੋਵੇ, ਮੀਡੀਆ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਜਿਹੜਾ ਦਬਦਬਾ ਹੈਗਾ ਸਰਕਾਰ ਦਾ ਉਹ ਦੇਖਣ ਨੂੰ ਮਿਲਦਾ ਕਿ ਐਗਜ਼ੈਕਟਲੀ ਜਿਹੜੀਆਂ ਖਬਰਾਂ ਨੇ ਉਹ ਨਹੀਂ ਬਾਹਰ ਆਉਣ ਦਿੱਤੀਆਂ ਜਾਂਦੀਆਂ। ਪਰ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਸਾਰਿਆਂ ਨੂੰ ਪਤਾ ਹੈ, ਸਾਰੇ ਆਪਣੇ ਪਿੰਡੇ ਤੇ ਹੰਢਾ ਰਹੇ ਆ, ਖਾਸ ਤੌਰ ਤੇ ਜਦੋਂ ਅਸੀਂ ਘੱਟ ਗਿਣਤੀਆਂ ਦੀ ਗੱਲ ਕਰਦੇ ਹਾਂ, ਉਹ ਸਿੱਖਾਂ ਦੇ ਵਿੱਚ ਹੋਣ, ਮੁਸਲਮਾਨਾਂ ਦੇ ਵਿੱਚ ਹੋਣ, ਈਸਾਈਆਂ ਦੇ ਵਿੱਚ ਹੋਣ, ਪਰ ਜਿਹੜੀ ਵਿਰੋਧ ਦੀ ਆਵਾਜ਼ ਹੈ ਉਹ ਬਹੁਤੀ ਨਹੀਂ ਨਜ਼ਰ ਆਉਂਦੀ ਗਰਾਊਂਡ ਲੈਵਲ ਤੇ। ਭਾਵੇਂ ਉਹ ਸੰਘਰਸ਼ ਦੀ ਗੱਲ ਹੋਵੇ, ਉਹ ਪ੍ਰੋਟੈਸਟ ਦੀ ਗੱਲ ਹੋਵੇ, ਜਾਂ ਕਿਸੇ ਹੋਰ ਤਰੀਕੇ ਦੇ ਨਾਲ ਆਪਣਾ ਡੈਮੋਕ੍ਰੈਟਿਕ ਵੇ ਦੇ ਨਾਲ ਜਿਹੜੀ ਵਿਰੋਧ ਦੀ ਲਾਈਨ ਹੈ ਉਹ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ, ਜਾਂ ਜਿਹੜੀ ਇਕਮੁੱਠਤਾ ਦੀ ਲਾਈਨ ਹੈ ਉਹ ਨਹੀਂ ਦੇਖਣ ਨੂੰ ਮਿਲਦੀ। ਇਹਦਾ ਕੀ ਕਾਰਨ ਸਮਝਦੇ ਹੋ? ਅਮਰਵੀਰ ਜੀ, ਸੰਘ ਪਰਿਵਾਰ ਦਾ ਇੱਕ ਥਿੰਕ ਟੈਂਕ ਹੈ ਸਟੇਟ ਵਾਈਜ਼। ਇੱਕੋ ਕੰਟਰੀ ਨੂੰ ਰੂਲ ਕਰਨ ਵਾਸਤੇ ਥਿੰਕ ਟੈਂਕ ਨਹੀਂ ਹੈ, ਸਟੇਟ ਵਾਈਜ਼। ਤੇ ਸਟੇਟ ਤੋਂ ਫਿਰ ਉਹ ਡਿਸਟ੍ਰਿਕਟ ਵਾਈਜ਼ ਥਿੰਕ ਟੈਂਕ ਕੰਮ ਕਰਦੇ ਨੇ। ਇਹਨਾਂ ਨੇ ਵੈਲ ਪਲਾਨ, ਵੈਲ ਆਰਗੇਨਾਈਜ਼ ਇਹਨਾਂ ਦੀਆਂ ਟੀਮਾਂ ਜਿਹੜੀਆਂ ਨੇ ਦੇਸ਼ ਲੈਵਲ ਤੇ ਨੇ, ਸਟੇਟ ਲੈਵਲ ਨੇ, ਫਿਰ ਡਿਸਟ੍ਰਿਕਟ ਲੈਵਲ ਨੇ, ਫਿਰ ਇਹਨਾਂ ਦੇ ਮੁਹੱਲਾ ਲੈਵਲ ਨੇ। ਔਰ ਇੱਕ ਕਾਰਨ ਤੇ ਹੈ ਕਿ ਇਹਨਾਂ ਕੋਲ ਪੈਸਾ ਬੜਾ ਹੈ, ਤਾਕਤ ਇਹਨਾਂ ਕੋਲ ਹੈ ਜੀ, ਮੈਨ ਪਾਵਰ ਇਹਨਾਂ ਕੋਲ ਹੈ, ਮੀਡੀਆ ਇਹਨਾਂ ਕੋਲ ਹੈ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਸਾਰਾ ਦਾ ਸਾਰਾ ਹਾਇਰ ਕਰ ਰੱਖਿਆ ਇਹਨਾਂ ਨੇ। ਹੁਣ ਲੋਕਾਂ ਨੂੰ ਜਿਹੜੀ ਜਾਣਕਾਰੀ ਮਿਲਦੀ ਹੈ ਉਹ ਪ੍ਰਿੰਟ ਮੀਡੀਆ ਤੋਂ ਮਿਲਦੀ ਹੈ ਜਾਂ ਇਲੈਕਟ੍ਰੋਨਿਕ। ਇੱਕ ਕਾਰਨ ਤੇ ਹੈ ਕਿ ਇਨਵਾਇਰਮੈਂਟ ਬਣ ਗਿਆ ਹੈ ਬੜਾ ਜ਼ਬਰਦਸਤ। ਔਰ ਦੂਸਰੀ ਤਰਫ ਜਿਹੜਾ ਨੋਟਬੰਦੀ ਦੇ ਮਾਮਲੇ ਤੋਂ ਬਾਅਦ ਤੇ GST ਦੇ ਆਉਣ ਤੋਂ ਬਾਅਦ ਜੀ ਪੋਲੀਟੀਕਲ ਪਾਰਟੀਆਂ ਦੇ ਉੱਤੇ ਜਿਹੜੇ ਕੇਸਿਸ ਬਣਦੇ ਜਾ ਰਹੇ ਨੇ, ਲੀਡਰਾਂ ਨੂੰ ਅਲੱਗ-ਅਲੱਗ ਤੌਰ ਤੇ ਮੁਕੱਦਮੇ CBI ਦੇ ਬਣਦੇ ਜਾ ਰਹੇ ਨੇ। ਇਹ ਇੱਕ ਵੈਲ ਪਲਾਨ RSS ਦੀ ਸਟ੍ਰੈਟਜੀ ਹੈ ਕਿ ਵੱਡੀ ਦੇਸ਼ ਦੀ ਜਿਹੜੀ ਆਪੋਜੀਸ਼ਨ ਲੀਡਰਸ਼ਿਪ ਹੈ ਉਹਨਾਂ ਨੂੰ ਮੁਕੱਦਮਿਆਂ ਦੇ ਵਿੱਚ CBI ਦੇ ਸ਼ਿਕੰਜੇ 'ਚ ਫਸਾਓ। ਬਾਕੀ ਜਿਹੜਾ ਸਟੇਟ ਲੈਵਲ, ਡਿਸਟ੍ਰਿਕਟ ਲੈਵਲ ਦੇ ਉੱਤੇ ਹੈਗਾ, ਉੱਥੇ ਮੀਡੀਆ ਦਾ ਕੰਟਰੋਲ ਆਪਣੇ ਹੱਥ 'ਚ ਰੱਖੋ। ਦੂਸਰੀ ਤਰਫ ਜਿਹੜੇ ਨੋਟਬੰਦੀ ਕਰਕੇ ਪੋਲੀਟੀਕਲ ਪਾਰਟੀਆਂ ਦੇ ਕੋਲ ਫੰਡ ਨਹੀਂ ਹੈਗੇ, GST ਕਰਕੇ ਲੋਕ ਆਪਣੇ ਬਿਜ਼ਨਸ ਦੇ ਵਿੱਚ ਫਸ ਗਏ ਨੇ ਜੀ। ਕਿਸਾਨ ਰੋ ਰਿਹਾ ਹੈ, ਮਜ਼ਦੂਰ ਰੋ ਰਿਹਾ ਹੈ ਔਰ ਵਪਾਰੀ ਫਸ ਗਿਆ GST ਦੇ ਮਾਮਲੇ ਵਿੱਚ ਔਰ ਨੋਟਬੰਦੀ ਦੇ ਮਾਮਲੇ। ਲੋਕਾਂ ਨੂੰ ਜਿਹੜੀ ਭੁੱਖ ਹੈ ਨਾ ਉਹ ਮਾਰਨ ਲੱਗ ਪਈ ਹੈ, ਲੋਕਾਂ ਦੀ ਥਾਲੀ ਕੱਟ ਗਈ ਹੈ, ਲੋਕਾਂ ਦਾ ਵਪਾਰ ਕੱਟ ਗਿਆ ਤੇ ਪਾਵਰ ਵਾਸਤੇ ਪੈਸਾ ਚਾਹੀਦਾ ਜੀ। ਪੋਲੀਟੀਕਲ ਪਾਰਟੀ ਦੇ ਲੀਡਰਾਂ ਨੂੰ ਨੋਟ ਚਾਹੀਦੇ ਨੇ। ਐਜੂਕੇਸ਼ਨ ਨੋਟਾਂ ਦੇ ਬਿਨਾਂ ਨਹੀਂ ਚੱਲਦੀਆਂ, ਮੀਡੀਆ ਦੇ ਬਿਨਾਂ ਨਹੀਂ ਚੱਲਦੀਆਂ। ਹੁਣ ਰਹਿ ਗਿਆ ਇਸ ਵਕਤ
ਹਾਲਾਤ ਇਦਾਂ ਨੇ ਕਿ ਸਰਕਾਰ ਰੂਲ ਕਰ ਰਹੀ ਹੈ RSS ਦੀ। ਇਹਨਾਂ ਕੋਲ ਮੈਨ ਪਾਵਰ ਹੈ, ਇਹਨਾਂ ਕੋਲ ਬਹੁਤ ਪੈਸਾ ਹੈ, ਇਹਨਾਂ ਕੋਲ ਇਲੈਕਟ੍ਰੋਨਿਕ ਮੀਡੀਆ, ਇਹਨਾਂ ਕੋਲ ਪ੍ਰਿੰਟ ਮੀਡੀਆ, ਇਹਨਾਂ ਕੋਲ ਡੰਡਾ ਹੈ, ਇਹਨਾਂ ਕੋਲ ਤਾਕਤ ਹੈ, ਇਹਨਾਂ ਕੋਲ ਮੁਕੱਦਮੇ ਨੇ, ਇਹਨਾਂ ਕੋਲ ਸਪੋਰਟਾਂ ਨੇ। ਇਸ ਵਕਤ ਦੇਸ਼ ਦੇ ਵਿੱਚ ਕਿੱਥੇ ਵੀ ਕੋਈ ਵੀ ਮੂਵਮੈਂਟ ਨਾ ਚੱਲਣ ਦਾ ਕਾਰਨ ਹੈ ਕਿ ਪੋਲੀਟੀਕਲ ਪਾਰਟੀਆਂ ਨੂੰ ਇਹਨਾਂ ਨੇ ਬੜੇ ਤਰੀਕੇ ਨਾਲ ਫਸਾ ਦਿੱਤਾ ਔਰ ਲੋਕ ਜਿਹੜੇ ਨੇ ਦੁਖੀ ਨੇ। ਪਰ ਲੋਕਾਂ ਵਿੱਚ ਜ਼ਮੀਨੀ ਤੌਰ ਤੇ ਬਹੁਤ ਵੱਡਾ ਗੁੱਸਾ ਹੈ, ਬਹੁਤ ਵੱਡਾ ਗੁੱਸਾ ਹੈ। ਇਹ ਗੁੱਸਾ ਕਿਸੇ ਵਕਤ ਵੀ ਕਿਸੇ ਵੀ ਰੂਪ ਵਿੱਚ ਪ੍ਰਗਟ ਹੋ ਸਕਦਾ ਹੈ, ਇਸ ਨੂੰ ਅਸੀਂ ਇਨਕਾਰ ਨਹੀਂ ਕਰ ਸਕਦੇ। ਜੀ ਬੱਬਰ ਸਾਹਿਬ, ਅੰਤ ਦੇ ਵਿੱਚ ਜਿਹੜਾ ਤੁਸੀਂ ਗੁੱਸੇ ਦੀ ਗੱਲ ਕਰਦੇ ਹੋ, ਜੇ ਲੋਕਾਂ ਦੇ ਵਿੱਚ ਗੁੱਸਾ ਹੈਗਾ ਤੇ ਉਹ ਨਹੀਂ ਕੋਈ ਉਹਨੂੰ ਵੇ ਆਊਟ ਮਿਲ ਰਿਹਾ ਐਕਸਪ੍ਰੈਸ ਹੋਣ ਦਾ, ਤਾਂ ਕੀ ਤੁਹਾਨੂੰ ਲੱਗਦਾ ਵੀ 2019 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਖਾਸ ਤੌਰ ਤੇ ਜਿਹੜੀ ਮੋਦੀ ਸਰਕਾਰ ਹੈਗੀ ਹੈ ਉਹਨੂੰ ਸੈਟਬੈਕ ਲੱਗ ਸਕਦਾ ਇਸ ਐਂਗਲ ਤੋਂ ਜਦੋਂ ਅਸੀਂ ਦੇਖਦੇ ਹਾਂ? ਹਾਂ, ਬਿਲਕੁਲ 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 ਅਮਰਵੀਰ ਜੀ, ਗਿਣਤੀ ਉਲਟੀ ਚੱਲ ਪਈ ਹੈ। ਮੋਦੀ ਦੀ ਗਿਣਤੀ ਬਿਲਕੁਲ ਉਲਟੀ ਚੱਲ ਪਈ ਹੈ। ਤੁਸੀਂ ਦੇਖੋ GST ਤੇ ਦੁਬਾਰਾ ਰਿਵਿਊ ਕਰਨ ਲੱਗ ਪਏ ਨੇ। ਤੁਸੀਂ ਦੇਖੋ ਹੁਣ ਕਹਿਣ ਲੱਗ ਪਏ ਨੇ ਕਿ ਅਸੀਂ ਵਪਾਰੀਆਂ ਨੂੰ ਥੋੜੀ ਰਾਹਤ ਦੇਂਗੇ ਹਮ ਜੀ। ਗਿਣਤੀ ਉਲਟੀ ਚੱਲ ਪਈ ਹੈ ਕਿਉਂਕਿ RSS ਔਰ BJP ਦੇ ਵਿੱਚ ਇੱਕ ਡਿਸਿਪਲਿਨ ਪਾਰਟੀ ਹੋਣ ਦਾ ਇੱਕ ਖੱਪਾ ਹੈ। ਪਰ ਤੁਸੀਂ ਦੇਖੋ ਪਿਛਲੇ 15-20 ਦਿਨਾਂ ਤੋਂ BJP ਦੇ ਵਿੱਚੋਂ ਜਸਵੰਤ ਸਿਨਹਾ, ਸ਼ਤਰੂਘਨ ਸਿਨਹਾ, RSS ਤੋਂ ਗੁਰੂ ਮੂਰਤੀ, ਇੱਦਾਂ ਦੇ BJP ਦੇ ਅੰਦਰ ਵੀ ਆਵਾਜ਼ਾਂ ਸ਼ੁਰੂ ਹੋ ਗਈਆਂ ਨੇ। RSS ਦੇ ਵਿੱਚ ਵੀ 3 ਧੜੇ ਬਣ ਗਏ ਨੇ ਜੀ। ਇੱਕ ਰੂਲ ਕਰਨ ਵਾਲਾ ਹੈ, ਇੱਕ ਲੜਨ ਵਾਲਾ ਹੈ, ਇੱਕ ਕੱਟੜ ਹਿੰਦੂ ਹੈ। ਤਿੰਨ ਲਾਈਨਾਂ ਦੇ ਉੱਤੇ RSS ਦੇ ਵਿੱਚ ਇੱਕ ਡਿਵੀਜ਼ਨ ਦੀਆਂ ਖਬਰਾਂ ਆ ਰਹੀਆਂ। BJP ਦੇ ਵਿੱਚ ਵੱਡੀ ਲੀਡਰਸ਼ਿਪ ਦੇ ਵਿੱਚ ਅਡਵਾਨੀ ਨਾਰਾਜ਼ ਹੈ, ਮੁਰਲੀ ਮਨੋਹਰ ਜੋਸ਼ੀ ਨਾਰਾਜ਼ ਹੈ ਔਰ ਸੰਘ ਪਰਿਵਾਰ ਦੇ ਵੱਡੇ ਲੀਡਰ ਨਾਰਾਜ਼ ਨੇ। ਇਦਾਂ ਜਾਪਦਾ ਹੈ ਕਿ ਆਉਣ ਵਾਲੇ ਦਿਨ ਜਿਹੜੇ ਨੇ ਉਹ ਕਈ ਤਰ੍ਹਾਂ ਦੇ ਨਵੇਂ ਸੰਕੇਤ ਦੇ ਰਹੇ ਨੇ ਔਰ ਨਵੇਂ ਸੰਕੇਤਾਂ ਤੋਂ ਲੱਗਦਾ ਹੈ ਕਿ ਮੋਦੀ ਦੀ ਗਿਣਤੀ ਉਲਟੀ ਚੱਲ ਪਈ ਹੈ ਔਰ 1.5 ਸਾਲ ਖਾਲੀ ਰਹਿੰਦਾ ਹੈ ਜੀ ਚੋਣਾਂ ਨੂੰ। ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਨੂੰ 1.5 ਸਾਲ ਹਾਲੀ ਹੈਗਾ ਔਰ ਇਹ 1.5 ਸਾਲ ਜਿਹੜਾ ਹੈ ਹਿੰਦੁਸਤਾਨ ਦਾ ਟਰਨਿੰਗ ਪੁਆਇੰਟ ਹੈ। ਟਰਨਿੰਗ ਪੁਆਇੰਟ ਰੁਕ ਕਿਧਰ ਜਾਏਗਾ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੋਦੀ ਦੇ ਖਿਲਾਫ ਇਸ ਵਕਤ ਦੇਸ਼ ਦੇ ਵਿੱਚ ਜ਼ਮੀਨੀ ਤੌਰ ਤੇ ਇੱਕ ਉਹਦੇ ਖਿਲਾਫ ਹਵਾ ਸ਼ੁਰੂ ਹੋ ਗਈ, ਹਵਾ ਬਣਨ ਲੱਗ ਪਈ ਹੈ। ਲੋਕ ਇਹਨੂੰ ਮਾੜਾ ਕਹਿਣ ਲੱਗ ਪਏ ਨੇ ਸੜਕਾਂ ਤੇ। ਜੀ ਬਿਲਕੁਲ ਬੱਬਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਵਿਚਾਰਾਂ ਦੀ ਸਾਂਝ ਪਾਈ ਹੈ ਸਾਡੇ ਨਾਲ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਧਿਆਨ ਦੇ ਵਿੱਚ ਰੱਖਾਂਗੇ ਵੀ ਜਿਹੜੀਆਂ ਵੀ ਡਿਵੈਲਪਮੈਂਟਸ ਹੁੰਦੀਆਂ ਨੇ, ਖਾਸ ਤੌਰ ਤੇ ਗੁਰਦੁਆਰਾ ਗਿਆਨ ਗੋਦੜੀ ਦੇ ਹਵਾਲੇ ਨਾਲ, ਉਹਦੇ ਤੇ ਵੀ ਦੁਬਾਰਾ ਤੁਹਾਡੇ ਨਾਲ ਜਿਹੜੀ ਵਿਚਾਰਾਂ ਦੀ ਸਾਂਝ ਹੈ ਉਹ ਪਾਉਂਦੇ ਰਹਾਂਗੇ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਸਾਡੀ ਅੱਜ ਦੀ ਜਿਹੜੀ ਗੱਲਬਾਤ ਸੀ ਦਿੱਲੀ ਤੋਂ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੰਤ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਵੀ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।